मैं अपना घर वेख लवां ਤੇ मैं वेद साहब ਦਾ ਬੜਾ ਬੜਾ ਧੰਨਵਾਦ ਕਰਦਾ ਹਾਂ ਜਿਹੜਾ ਕਿ ਇਹੋ ਜਿਹੀ ਸੇਵਾ ਕਰਦੇ ਲੋਕਾਂ ਦੀ। ਇਹ ਤੁਹਾਡਾ ਪਿੰਡ ਉੱਚੀ। ਬਾਬਾ ਈਸਰ ਸਿੰਘ ਜੀ ਦਾ ਘਰ ਕਿੱਧਰ ਸੀ? ਉਹ ਜਿੱਥੋਂ ਤੁਸੀਂ ਆਏ ਹੋ ਉਹ ਬੋਰਡ ਦੇ ਕੋਲ। ਬੋਰਡ ਦੇ ਉਰਲੇ ਪਾਸੇ। ਚਲਿਏ ਜਰਾ ਉਧਰ 2 ਮਿੰਟ ਆ ਜਾਓ, ਜਰਾ ਉਧਰ ਚਲੋ ਆ ਜਾਓ। ਜਾਓ ਲੰਦਨ ਤੇ ਅਮਰੀਕਾ ਭਾਵੇਂ 7 ਸਮੁੰਦਰ ਪਾਰ ਬੰਦਾ ਮੁੜ ਕੇ ਆਵੇ ਉੱਥੇ ਜਿੱਥੇ ਬਚਪਨ ਗੁਜ਼ਰਿਆ ਯਾਰ। ਸੋਹਣੀ ਉਹ ਧਰਤੀ ਏ ਪੰਜਾਬ ਦੀ, ਸੋਹਣੇ ਗਲੀਆਂ ਤੇ ਬਾਜ਼ਾਰ, ਜੰਮਣ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਿਤਨ ਹਜ਼ਾਰ। ਉਹ ਉਹਨਾਂ ਦੀ ਤਹਿਸੀਲ ਕਿਸ਼ਨਗੜ੍ਹ ਸੀ, ਜ਼ਿਲ੍ਹਾ ਗੁੜਗਾਵਾਂ ਸੀ, ਪਿੰਡ ਨੂੰਗਾਵਾਂ ਸੀ। ਉਧਰ ਸਾਡਾ ਦਾਦਾ ਲੰਬੜਦਾਰ ਸੀ, ਇੱਧਰ ਵੀ ਆ ਮੇਰਾ ਤਾਇਆ ਹੈ, ਇੱਥੇ ਜੱਦੀ ਪੁਸ਼ਤੀ ਅਸੀਂ ਲੰਬੜਦਾਰ। ਖੇੜਾ ਸਿੰਘ, ਉਦਾ ਸਿੰਘ, ਕਰਮ ਸਿੰਘ, ਵਿਸਾਖੀ, ਇਹ ਸਾਰਿਆਂ ਦਾ ਪਤਾ ਮੈਨੂੰ। ਇਹ ਜਿਹੜਾ ਇੱਥੇ ਗੁਰਦੁਆਰਾ ਹੁੰਦਾ ਸੀ। ਮੇਰਾ ਨਾਮ ਤਰਲੋਕ ਸਿੰਘ ਤੇ ਮੇਰੇ ਪਿਤਾ ਦਾ ਨਾਮ ਨਾਰਾਇਣ ਸਿੰਘ। ਮੇਰੇ ਦਾਦਾ ਜੀ ਈਸਰ ਸਿੰਘ ਢਡਿਆਲਾ, ਪਿੰਡ ਉੱਚੀ। ਉੱਥੇ ਮੇਰਾ 3 ਸਾਲ ਦਾ ਸੀ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ। ਤੇ ਮੇਰੇ ਦਾਦਾ ਜੀ ਨੇ ਖੇਤੀ ਵੀ ਕਰਦੇ ਸੀ ਤੇ ਹਕੀਮ ਵੀ ਹੁੰਦੇ ਸੀਗੇ। ਤੇ ਮੇਰੀ ਜਿਹੜੀ ਮਾਤਾ ਹੈ ਨਾਰਾਇਣ ਸਿੰਘ ਦੇ ਘਰੋਂ, ਉਹ ਪਿੰਡ ਖੋਖਰ ਦੀ। ਤੇ ਸਾਡਾ ਪਿੰਡ ਉੱਚੀ ਜਿਹੜਾ ਨੀਵੀਂ ਪਿੰਡ ਦੇ ਲਾਗੇ ਸੀਗਾ ਤੇ ਜ਼ਿਲ੍ਹਾ ਸਿਆਲਕੋਟ। ਔਰੰਗਜ਼ੇਬ ਬੇਦ ਜੀ ਦਾ ਮੈਂ ਬੜਾ ਧੰਨਵਾਦ ਕਰਦਾ ਹਾਂ ਜਿਹੜਾ ਕਿ ਮੇਰੇ ਲੜਕੇ ਨੇ ਦੱਸਿਆ ਕਿ ਉੱਥੇ ਹਾਂਜੀ ਉਹ ਵੀਡੀਓ ਬਣਾ ਕੇ ਤੇ ਭੇਜਦੇ ਨੇ ਤੇ ਹਾਂਜੀ ਸਾਨੂੰ ਵੀ ਆਪਣਾ ਘਰ ਦਿਖਾਉਣਗੇ ਤੇ ਬੜਾ ਬੜਾ ਧੰਨਵਾਦ ਕਰਦਾ ਮੈਂ ਉਹਨਾਂ ਦਾ। ਕੋਈ ਪੁਰਾਣਾ ਬੰਦਾ ਮਿਲ ਜਾਏ ਤੇ ਉਹ ਦੱਸ ਦੇ ਤੇ ਸਾਨੂੰ ਆਪਣਾ ਪਿੰਡ ਵਿਖਾ ਦੇਵੇ ਕਿ ਅਸੀਂ ਕਿੱਥੇ ਅਸੀਂ ਪੈਦਾ ਹੋਏ ਸੀਗੇ। ਮੈਂ ਆਪਣਾ ਘਰ ਵੇਖ ਲਵਾਂ ਤੇ ਮੈਂ ਵੇਦ ਸਾਹਿਬ ਦਾ ਬੜਾ ਬੜਾ ਧੰਨਵਾਦ ਕਰਦਾ ਹਾਂ ਜਿਹੜਾ ਕਿ ਇਹੋ ਜਿਹੀ ਸੇਵਾ ਕਰਦੇ ਲੋਕਾਂ ਦੀ। ਲੋ ਜੀ ਪਿਆਰੇ ਬਾਬਾ ਜੀ ਤਿਰਲੋਕ ਸਿੰਘ ਸਾਹਿਬ, ਤੁਸੀਂ ਵੀਡੀਓ ਭੇਜੀਏ, ਵੀਡੀਓ ਪੈਗਾਮ ਭੇਜਿਆ ਕਿ ਮੇਰਾ ਪਿੰਡ ਹੁੰਦਾ ਸੀ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਉੱਚੀ। ਇਹ ਹੈਗਾ ਅਲੀਪੁਰ ਸ਼ਹੀਦਾਂ ਦੇ ਕੋਲ। ਤੇ ਤੁਹਾਨੂੰ ਬੜੀ ਕੋਸ਼ਿਸ਼ ਸੀ, ਤੁਹਾਡੀ ਬੜੀ ਖੁਆਇਸ਼ ਹੈ ਕਿ ਮੈਂ ਆਪਣਾ ਪਿੰਡ ਵੇਖਾਂ ਤੇ ਮੈਂ ਅੱਜ ਤੁਹਾਡੇ ਪਿੰਡ ਜਾ ਰਿਹਾ। ਤੇ ਇਹ ਜਨਾਬ ਪਸਰੂਰ ਨਾਰੋਵਾਲ ਰੋਡ ਤੋਂ ਮੈਂ ਮੁੜ ਗਿਆ ਰਾਈਟ ਸਾਈਡ ਨੂੰ ਅਲੀਪੁਰ ਸ਼ਹੀਦਾਂ ਨੂੰ। ਇਹ ਜਿਹੜਾ ਰੋਡ ਪਿੱਛੇ ਸੀ ਉਹ ਸੀ ਪਸਰੂਰ ਤੋਂ ਨਾਰੋਵਾਲ ਰੋਡ। ਤੇ ਇਹ ਹੁਣ ਮੈਂ ਮੁੜ ਗਿਆ ਪਿੰਡ ਅਲੀਪੁਰ ਸ਼ਹੀਦਾਂ ਨੂੰ। ਤੇ ਅਲੀਪੁਰ ਸ਼ਹੀਦਾਂ ਤੋਂ ਅਗਲਾ ਪਿੰਡ ਆਏਗਾ ਉੱਚੀ। ਤੇ ਮੈਂ ਇੱਥੇ ਇੱਕ ਚੀਜ਼ ਬਾਬਾ ਜੀ ਵਾਜ਼ਿਆ ਕਰਦਾ ਕਿ 1947 ਦੀ ਜਦੋਂ ਪਾਰਟੀਸ਼ਨ ਹੋਈ ਹੈ ਨਾ, ਉਦੋਂ ਇਹ ਪਿੰਡ ਸੀ ਜ਼ਿਲ੍ਹਾ ਸਿਆਲਕੋਟ ਦੇ ਵਿੱਚ। ਲੇਕਿਨ 1992 ਦੇ ਵਿੱਚ ਫਿਰ ਨਾਰੋਵਾਲ ਇੱਕ ਸੈਪਰੇਟ ਜ਼ਿਲ੍ਹਾ ਬਣ ਗਿਆ। ਅਤੇ ਅੱਜ ਇਹ ਪਿੰਡ ਜਿਹੜਾ ਉੱਚੀ ਹੈਗਾ ਅਲੀਪੁਰ ਸ਼ਹੀਦਾਂ ਤੋਂ ਅੱਗੇ, ਇਹ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਹੈ, ਲਿਹਾਜ਼ਾ ਉੱਚੀ ਜ਼ਿਲ੍ਹਾ ਨਾਰੋਵਾਲ। ਅਤੇ ਇਹ ਪਿੰਡ ਆ ਗਿਆ ਅਲੀਪੁਰ ਸ਼ਹੀਦਾਂ 'ਚ। ਇਹ ਜਨਾਬ ਮੈਂ ਉਹਦੇ ਤੋਂ ਤੁਹਾਨੂੰ ਵਿਊ ਵੀ ਵਿਖਾਲਦਾ ਜਾ ਰਿਹਾ। ਅਤੇ ਅੱਗੇ ਜਾ ਕੇ ਤੁਹਾਡਾ ਬਾਬਾ ਜੀ ਤੁਹਾਨੂੰ ਘਰ ਵੀ ਵਿਖਾਲਦੇ ਹਾਂ ਜਿੱਥੇ ਤੁਹਾਡਾ ਘਰ ਹੁੰਦਾ ਸੀ। ਬਜ਼ੁਰਗਾਂ ਨਾਲ ਗੱਲ ਵੀ ਕਰਾਂਗੇ, ਉਹ ਗਲੀਆਂ ਵੀ ਵਿਖਾਲਾਂਗੇ ਜਿੱਥੇ ਤੁਹਾਡੇ ਬਜ਼ੁਰਗ ਸਰਦਾਰ ਨਰਾਇਣ ਸਿੰਘ, ਸਰਦਾਰ ਈਸ਼ਰ ਸਿੰਘ ਹੁਰੀ, ਉਹਨਾਂ ਦਾ ਉੱਥੇ ਵਕਤ ਗੁਜ਼ਰਿਆ, ਉਹਨਾਂ ਦੀਆਂ ਜਵਾਨੀਆਂ ਉੱਥੇ ਗੁਜ਼ਰੀਆਂ, ਉਹਨਾਂ ਦਾ ਪੈਦਾਇਸ਼ ਉੱਥੇ ਹੋਈ। ਅਤੇ ਜਿਹੜੇ ਇਹ ਹੈਗੇ ਸੀ ਨਾ, ਇਹ ਸਰਦਾਰ ਨਰਾਇਣ ਸਿੰਘ ਹੁਰੀ ਡਡਿਆਲਾ ਅਤੇ ਇਹਨਾਂ ਦੇ ਵਾਲਦ ਸਨ ਈਸ਼ਰ ਸਿੰਘ ਡਡਿਆਲਾ। ਇਹ ਜਿਹੜੇ ਨਾ ਨਮਦਾਰੀ, ਜਿਨ੍ਹਾਂ ਨੂੰ ਕੂਕੇ ਵੀ ਕਿਹਾ ਜਾਂਦਾ ਸਿੱਖ, ਉਹ ਹੈਗੇ ਸਨ। ਯਾਨੀ ਕਿ ਮੈਨੂੰ ਦੱਸਿਆ ਗਿਆ ਕਿ ਚਿੱਟੀਆਂ ਪੱਗੜੀਆਂ ਵਾਲੇ ਸਿੱਖ ਹੈਗੇ ਸਨ। ਜੰਮਣ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਿਤਨ ਹਜ਼ਾਰ। ਉਹ ਸਾਡੇ ਨਾਲੋਂ ਪੰਛੀ ਚੰਗੇ ਜਿਹੜੇ ਜਾਂਦੇ ਪਾਰ ਅਰਾਰ। ਇੱਥੇ ਹਿੰਦੂ ਮੁਸਲਿਮ ਵਸਦੇ, ਇੱਥੇ ਰਹਿੰਦੇ ਨੇ ਸਰਦਾਰ। ਇਹ ਰਿਸ਼ਤਾ ਮਾਂ ਬੋਲੀ ਦਾ, ਇਹ ਘੱਟ ਨਹੀਂ ਹੋਣਾ ਪਿਆਰ। ਜੰਮਣ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਿਤਨ ਹਜ਼ਾਰ। ਜਾਓ ਲੰਦਨ ਤੇ ਅਮਰੀਕਾ ਭਾਵੇਂ 7 ਸਮੁੰਦਰ ਪਾਰ ਬੰਦਾ ਮੁੜ ਕੇ ਆਵੇ ਉੱਥੇ ਜਿੱਥੇ ਬਚਪਨ ਗੁਜ਼ਰਿਆ ਯਾਰ। ਸੋਹਣੀ ਉਹ ਧਰਤੀ ਏ ਪੰਜਾਬ ਦੀ, ਸੋਹਣੇ ਗਲੀਆਂ ਤੇ ਬਾਜ਼ਾਰ, ਜੰਮਣ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਿਤਨ ਹਜ਼ਾਰ। ਲਓ ਜੀ ਬਜ਼ੁਰਗੋ ਤੇ ਦੋਸਤੋ ਤੇ ਭਾਈਓ, ਇਹ ਪਿੰਡ ਆ ਗਿਆ ਉੱਚੀ। ਵੇਖ ਲਓ ਬਾਬਾ ਜੀ ਤਿਰਲੋਕ ਸਿੰਘ ਸਾਹਿਬ ਹੈ ਸਾਹਮਣੇ, ਦੇਖ ਲਓ ਰਹੀਲ ਸਿੰਘ ਸਾਹਿਬ, ਵਲਦ ਤਿਰਲੋਕ ਸਿੰਘ ਸਾਹਿਬ, ਵਲਦ ਨਰਾਇਣ ਸਿੰਘ ਸਾਹਿਬ, ਵਲਦ ਈਸ਼ਰ ਸਿੰਘ ਸਾਹਿਬ,
ਇਹ ਤੁਹਾਡਾ ਪਿੰਡ ਉੱਚੀ, ਇਹ ਇਹਦੀ ਮੇਨ ਐਂਟਰੈਂਸ ਆ ਗਈ। ਤੇ ਇਹ ਬੋਰਡ ਦਾ ਦਰਖਤ ਵੀ ਬਹੁਤ ਪੁਰਾਣਾ ਹੈ, ਪਾਕਿਸਤਾਨ ਹਿੰਦੁਸਤਾਨ ਦੀ ਵੰਡ ਤੋਂ ਪਹਿਲੇ ਦਾ। ਇਹ ਜੀ ਰਹੀਲ ਸਿੰਘ ਸਾਹਿਬ ਨੇ, ਨੌਜਵਾਨ ਨਸਲ, ਉਹਨਾਂ ਨੇ ਕਿਹਾ ਸਾਡੇ ਬਜ਼ੁਰਗਾਂ ਦੀ ਖੁਆਹਿਸ਼ ਜਿਹੜੀ ਹੈ ਨਾ ਉਹ ਇਹ ਕਿ ਆਪਣਾ ਪਿੰਡ ਵੇਖੀਏ। ਤੇ ਮੈਂ ਫਿਰ ਰਹੀਲ ਸਿੰਘ ਸਾਹਿਬ ਦੇ ਰਿਕੁਐਸਟ ਤੇ ਉਹਨਾਂ ਦੀ ਬਜ਼ੁਰਗਾਂ ਦੀ ਰਿਕੁਐਸਟ ਤੇ ਮੈਂ ਇਸ ਪਿੰਡ ਆਇਆ ਵਾਂ, ਜਿਹਦੇ ਤੁਹਾਨੂੰ ਹੁਣ ਮੈਂ ਸਾਰੇ ਮਨਾਜ਼ਰ ਵਿਖਾਲਣਾ। ਇੱਕ ਬੋਰਡ ਹੀ ਰਹਿ ਗਿਆ ਬਸ। ਇਹ ਬੋਰਡ ਪੁਰਾਣਾ ਹੀ ਹੈ। ਪੁਰਾਣੇ ਦੀ ਫੋਟੋ ਲੈ ਜਾ ਖਿੱਚ ਕੇ ਆਏ ਤੁਹਾਡਾ ਬੋਰਡ ਲੱਗਾ ਆਹੋ ਮੈਂ ਇਹ ਜਿਹੜਾ ਨਾ ਉਹਨਾਂ ਨੂੰ ਬੋਰਡ ਵਿਖਾ ਦਈਏ। ਕੋਈ ਇੱਥੇ ਮਕਾਨ ਨਹੀਂ, ਕੋਈ ਇੱਥੇ ਪਿਛਲਾ ਕੋਈ ਸ਼ੈ ਨਹੀਂ ਰਹੀ ਹੈਗੀ। ਲਓ ਜੀ ਦੋਸਤੋ, ਇਸ ਵੇਲੇ ਅਸੀਂ ਆ ਗਏ ਪਿੰਡ ਉੱਚੀ। ਇਹ ਹੈਗਾ ਪਹਿਲਾ ਜ਼ਿਲ੍ਹਾ ਸਿਆਲਕੋਟ ਸੀ, ਹੁਣ ਜ਼ਿਲ੍ਹਾ ਨਾਰੋਵਾਲ ਹੈ। ਤੇ ਕੋਸ਼ਿਸ਼ ਕਰਨੇ ਇੱਥੇ ਕੋਈ ਪੁਰਾਣਾ ਬਜ਼ੁਰਗ ਲੱਭ ਜੇ ਤੇ ਫਿਰ ਤੁਹਾਨੂੰ ਜਿਹੜਾ ਨਾ ਇਹ ਪਿੰਡ ਦੀ ਸੈਰ ਕਰਾਣੇ ਨਾਲ ਗੱਲਾਂ ਸੁਣਾਉਣੇ। ਇਹ ਬੋਰਡ ਚਾਚਾ ਪੁਰਾਣਾ ਹੀ ਲੱਗਦਾ ਪਿਆ। ਤੇ ਇਹ ਭਾਗ ਗਲੀਆਂ ਉਦੋਂ ਤੁਹਾਡੇ ਜਦੋਂ ਨਿੱਕੇ ਹੁੰਦੇ ਸੋ ਕੱਚੀਆਂ ਹੀ ਹੁੰਦੀਆਂ ਸਾਰੀਆਂ। ਨਹੀਂ, ਇਹ ਤਾਂ ਮਕਾਨ ਹੀ ਕੱਚੇ ਸਨ ਸਾਰੇ। ਇੱਥੇ ਇੱਟਾਂ ਮੇਰੇ ਸਾਹਮਣੇ ਪੜੀਆਂ ਨੇ ਸਾਰੀਆਂ। ਤੇ ਪੁਰਾਣਾ ਘਰ ਹੁਣ ਕੋਈ ਨਹੀਂ ਰਹਿ ਗਿਆ, ਜਿਸ ਤਰ੍ਹਾਂ ਇਹ ਵੀ ਕੋਈ ਪੁਰਾਣਾ ਹੀ ਲੱਗਦਾ ਪਿਆ। ਇਹ ਕੋਈ ਪੁਰਾਣਾ ਨਹੀਂ ਘਰ ਹੈਗਾ। ਇਹ ਉਹ ਬਾਅਦ 'ਚ ਬਣਿਆ, ਬਾਅਦ ਚ ਵੇ ਹੈ ਸੀ ਉਹ ਉਧਰ ਬੋਰਡ ਵੀ ਉੱਥੇ। ਤੇ ਗਲੀ ਆ ਉਹ ਹੀ ਨੇ, ਗਲੀ ਕੋਈ ਨਹੀਂ ਬਦਲੀ। ਸਿਰਫ ਇਹ ਵੇ ਕਿ ਆਪਣਾ ਜਗ੍ਹਾ ਉੱਥੇ ਦੀ ਉੱਥੇ, ਇਹ ਗਲੀਆਂ ਉੱਥੇ ਨੇ। ਇੱਟਾਂ ਦਾ ਹੁਣ ਪ੍ਰਵਾਹ ਚੱਲ ਗਿਆ। ਆ ਇੱਥੇ ਕਿਸੇ ਦੇ ਵੱਲ ਕੋਈ ਦਰਵਾਜ਼ਾ ਨਹੀਂ ਸੀ ਬਾਹਰ ਦਾ, ਬਸ ਸਾਰੇ ਕੱਚੇ ਸਨ। ਸਭ ਕੱਚੇ ਸਨ। ਤੇ ਲੋਕੀ ਆ ਛੱਪੜ ਸੀ, ਕੰਧਾਂ ਤੋਂ ਬਗੈਰ ਵਿਹੜੇ ਇਸੇ ਤਰ੍ਹਾਂ ਕੋਈ ਪੜਦੇ। ਤੇ ਇੱਥੇ ਜਿਹੜੇ ਜ਼ਿਆਦਾ ਆਬਾਦੀ ਆਏ ਨੇ ਉਹ ਕਿੱਥੋਂ ਆਏ ਨੇ? ਗੁੜਗਾਵਾਂ ਤੋਂ ਹੀ ਆਏ ਨੇ ਜਿਹੜੇ ਅੱਛਾ ਅੱਛਾ, ਜ਼ਿਲ੍ਹਾ ਗੁੜਗਾਵਾਂ। ਜ਼ਿਲ੍ਹਾ ਗੁੜਗਾਵਾਂ ਤੋਂ ਆਏ ਨੇ। ਤਹਿਸੀਲ ਨੂੰ ਹੁਣ ਤੇ ਜ਼ਿਲ੍ਹਾ ਨੂੰ ਵੀ ਤਾਂ ਜ਼ਿਲ੍ਹਾ ਬਣ ਗਿਆ। ਉਹ ਬਾਬਾ ਨਹੀਂ, ਇਹ ਨਹੀਂ ਬਾਬਾ, ਉਹ ਖੜੀ ਉਹ ਵੱਡਾ ਆਇਆ, ਉਹਨੂੰ ਕਹਿੰਦੇ ਆ ਪੂਰਾ ਪਿੰਡ ਹੀ ਉਧਰੋਂ ਆਇਆ ਆ ਨਾ, ਮਤਲਬ ਹੈ ਕਿ ਸ਼ਾਹ ਨੇ ਇੱਧਰ ਸ਼ਾਹ ਇੱਥੋਂ ਦੇ ਆ ਸੱਦ ਕੇ ਲਿਆ ਲੱਗਾ ਭਾ ਫਿਰ ਉਥੇ ਮੁੰਡੇ ਨੂੰ ਗੁੱਸਾ ਚੜਾ। ਘਰ ਹੈ ਪਰਾ ਖੇੜੇ ਦਾ ਘਰ ਹੈ, ਉਹਦੇ ਪਰਾ ਆ ਜਿਹੜਾ ਨਹਿਰੂ ਦਾ ਘਰ ਫਿਰ ਹੈ ਇਹ ਵੀ ਸਿੱਖਾਂ ਦਾ ਇਹ ਮੇਰੀ ਗੱਲ ਇਹ ਫਿਰ ਲੋਹਾਰਾ ਦਾ ਇਹ ਜਿਹੜਾ ਸਾਡੇ ਉਹ ਵੀ ਲੋਹਾਰਾ ਥਾ ਨਾ ਉਥੋਂ ਚਲੇ ਗਏ ਨੇ ਹੈ ਉਹ ਸਾਡਾ ਤੋੜੋ ਉਥੋਂ ਅੱਗੇ ਲੋਹਾਰਾ ਜਾਂਦੇ ਨੇ ਸਾਰੇ ਦਾ ਮੈਨੂੰ ਪਤਾ। ਨਹੀਂ ਤੇ ਜਿਹੜਾ ਬਾਬਾ ਈਸਰ ਸਿੰਘ ਜੀ ਨੇ ਤਾਂ ਘਰ ਕਿੱਧਰ ਸੀ? ਉਹ ਉੱਥੇ ਜਿੱਥੋਂ ਤੁਸੀਂ ਆਏ ਹੋ ਉਹ ਬੋਰਡ ਦੇ ਕੋਲ। ਬੋਰਡ ਦੇ ਉਰਲੇ ਪਾਸੇ। ਚਲੀਏ ਜਰਾ ਉਧਰ 2 ਮਿੰਟ, ਆ ਜਾਓ ਜਰਾ ਉਧਰ, ਚੱਲ ਚਲੋ ਆ ਜਾਓ। ਸਾਡੇ ਸੱਜਣ ਮਿੱਤਰ ਵਿਛੜੇ ਤੇ ਵਿਛੋੜੇ ਦਿੱਤਾ ਮਾਰ। ਮੇਰਾ ਜੁੱਸਾ ਹੈ ਇਸ ਪਾਰ ਜੀ, ਸਾਵਾਂ ਨੇ ਉਸ ਪਾਰ। ਮੈਨੂੰ ਦੋਸ਼ ਨਹੀਂ ਤਕਦੀਰ ਤੇ, ਮੈਨੂੰ ਲੇਖਾਂ ਦਿੱਤਾ ਮਾਰ। ਜਮਨ ਭੋਏ ਨਹੀਂ ਭੁੱਲਦੀ, ਭਾਵੇਂ ਕਰੀਏ ਜਤਨ ਹਜ਼ਾਰ। ਅੱਛਾ ਜੀ, ਹੁਣ ਤੁਸੀਂ ਦੱਸੋ ਕਿ ਇੱਥੇ ਗੁਰਦੁਆਰਾ ਕਿੱਥੇ ਹੁੰਦਾ ਸੀ? ਉਹ ਭਾਈ ਜਿਹੜਾ ਮਕਾਨ ਬਣਿਆ ਨਾ ਐਸ ਨੂੰ ਕਰਦੇ ਸਾਡੇ ਬਜ਼ੁਰਗਾਂ ਨੇ ਦੱਸਿਆ, ਅਸੀਂ ਉਹਨਾਂ ਕੋਲ ਪੁੱਛਦੇ ਰਹਿੰਦੇ ਆ। ਇਹ ਜਿਹੜਾ ਮਕਾਨ ਬਣਿਆ ਇੱਥੇ ਸਿੱਖਾਂ ਦਾ ਗੁਰਦੁਆਰਾ ਸੀ, ਆਪਣਾ ਇਬਾਦਤਖਾਨਾ ਜੋ ਵੀ ਉਹ ਕਰਦੇ ਨੇ। ਆ ਜੀ ਇਹ ਮਕਾਨ ਤੇ ਉਹਨਾਂ ਦਾ ਗੁਰਦੁਆਰਾ, ਇਹ ਉਹ ਜਿਹੜਾ ਸਕੂਲ ਆਹ ਕਰਾ ਸਾਹਮਣੇ ਲੈਂਟਰ ਵਾਲਾ ਮਕਾਨ, ਇੱਥੇ ਗੁਰਦੁਆਰਾ ਹੁੰਦਾ ਸੀ। ਇਹ ਉਹਨਾਂ ਦਾ ਗੁਰਦੁਆਰਾ ਹੈ ਜੀ। ਲਓ ਜੀ ਦੋਸਤੋ, ਇਹ ਜਿਹੜਾ ਤੁਹਾਨੂੰ ਮੈਂ ਦੱਸ ਦਿਆ, ਇਹ ਜਿਹੜੀ ਮਕਾਨ ਹੈ ਨਾ, ਇਹ ਜਿਹੜਾ ਮਕਾਨ ਹੈ ਨਾ, ਇਹ ਜਿਹੜਾ ਇੱਥੇ ਗੁਰਦੁਆਰਾ ਹੁੰਦਾ ਸੀ। ਤੇ ਹੁਣ ਇੱਥੇ ਜਿਹੜਾ ਨਾ ਉਹ ਜ਼ਾਰੀ ਬਾਤ ਜਿਹਨੂੰ ਅਲਾਟ ਹੋਈ ਹੈ, ਮਕਾਨ ਨੂੰ ਬਣਾ ਲਿਆ। ਇਹ ਪਿੰਡ ਉੱਚੀ ਜਿਹੜਾ ਕਿ ਦੋਸਤਾਂ ਦੱਸਿਆ ਸਾਨੂੰ, ਉਹਨਾਂ ਕਿਹਾ ਜੀ ਇਹ ਜਿਹੜਾ ਏਰੀਆ ਨਾ ਇੱਥੇ ਗੁਰਦੁਆਰਾ ਸੀ। ਇਹ ਪਿੰਡੋਂ ਹੈਗਾ ਚੜ੍ਹਦਾ ਪਾਸਾ। ਭੋਏ ਮੰਡੀ ਅੰਬਰ ਵੰਡਿਆ, ਤੁਸਾਂ ਵੰਡਿਆ ਕੁੱਲ ਸੰਸਾਰ। ਤੁਸਾਂ ਤਾਰਾਂ ਲਾਈਆਂ ਬਾਰਡਰਾਂ ਉੱਤੇ, ਪਹਿਰੇ ਦਿੱਤੇ ਖਿਲਾਰ। ਓਏ ਚੰਨ ਸੂਰਜ ਵੀ ਵੰਡ ਲਓ, ਇਹ ਚੰਨ ਸੂਰਜ ਵੀ ਵੰਡ ਲਓ, ਇਹ ਵੀ ਕਰ ਲਓ ਕਾਰ। ਜਮਨ ਭੋਏ ਨਹੀਂ ਭੁੱਲਦੀ, ਭਾਵੇਂ ਕਰੀਏ ਜਤਨ ਹਜ਼ਾਰ। ਅੱਛਾ ਚਾਚਾ ਜੀ, ਜਿਹੜੇ ਈਸਰ ਸਿੰਘ ਗੁਰੀ ਸਨ, ਇਹਨਾਂ ਦਾ ਘਰ ਕਿਹੜੀ ਸਾਈਡ ਤੇ ਵੇ ਜਿਹੜਾ ਇੱਥੇ ਹੁੰਦਾ ਸੀ ਪੁਰਾਣਾ? ਕਰਕੇ ਦੱਸ।
ਇਹ ਜਿਹੜੇ ਸਰ ਇੱਥੇ ਸਾਰਾ ਉਹਨਾਂ ਦਾ ਘਰ ਹੁੰਦਾ ਸੀ। ਚਲੋ ਯਾਰ ਉਧਰ ਚੱਲ ਕੇ ਵੇਖਨੇ ਆ। ਤੇ ਕਿੱਡਾ ਕੁ ਵੱਡਾ ਘਰ ਹੁੰਦਾ ਸੀ ਇਹ? ਹਵਾ ਵਾਲਾ ਘਰ ਸੀ। ਅੱਛਾ, ਆਂਦੇ ਨੇ ਇਹਨਾਂ ਦੇ ਬਜ਼ੁਰਗ ਜਿਹੜੇ ਹਕੀਮ ਵੀ ਹੁੰਦੇ ਸਨ। ਠੀਕ ਗੱਲ ਹੈ ਨਾ, ਹਕੀਮਗਿਰੀ ਵੀ ਕਰਦੇ ਹੁੰਦੇ ਨਾਲ, ਵਾਈ ਵੀ ਜਾ ਕਰਦੇ ਹੁੰਦੇ ਸਨ। ਹਾਂ ਹੋਰ ਜਿਸ ਤਰ੍ਹਾਂ ਦੇ ਉਹਨੇ ਬਣ ਗਏ ਨੇ ਪੱਕੇ। ਲਓ ਜੀ, ਇਹ ਜੇ ਤੁਹਾਡਾ ਆਪਣਾ ਸਰਦਾਰ ਜੀ ਘਰ ਇੱਥੇ ਹੁੰਦਾ ਸੀ। ਇਹ ਗਲੀ ਹੈ, ਇਹ ਸਾਰਾ ਘਰ ਜਿਹੜਾ ਨਾ ਪਿੱਛੇ ਤੱਕ ਹੈ ਇਹ ਇੱਕ ਹੀ ਹੁੰਦਾ ਸੀ, ਜਿਹੜਾ ਕਿ ਬਜ਼ੁਰਗਾਂ ਨੇ ਦੱਸਿਆ। ਇਹ ਬਣ ਗਿਆ ਹੈ ਤੇ ਇਹ ਕੋਲ ਬੋਰਡ ਦਾ ਦਰਖਤ ਹੈ, ਬਜ਼ੁਰਗ ਪਛਾਣ ਸਕਦੇ ਨੇ। ਠੀਕ ਹੈ ਨਾ। ਤੇ ਇਹ ਮੈਂ ਤੁਹਾਨੂੰ ਇਧਰ ਵੀ ਵਿਖਾ ਛੱਡਣਾ, ਇਹ ਸਾਰਾ ਘਰ ਇੱਕ ਹੀ ਹੁੰਦਾ ਸੀ। ਇਹ ਦੇਖੋ ਜੀ ਸਰਦਾਰ ਜੀ, ਇਹ ਸਾਰਾ ਜਿਹੜਾ ਨਾ ਇਹ ਪਿੰਡ ਉੱਚੀ, ਅੱਜ ਕੱਲ੍ਹ ਇਹ ਤਹਿਸੀਲ ਨਾਰੋਵਾਲ, ਤੇ ਜਦੋਂ ਪਾਰਟੀਸ਼ਨ ਹੋਈ ਉਦੋਂ ਤਹਿਸੀਲ ਜ਼ਿਲ੍ਹਾ ਸਿਆਲਕੋਟ ਸੀ। ਅਸਲਾਮ ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਮੌਜੂਦ ਹੈਗਾ ਪਿੰਡ ਉੱਚੀ। ਇਹ ਤਹਿਸੀਲ ਤੇ ਇਹਦਾ ਜਿਹੜਾ ਨਾ ਜ਼ਿਲ੍ਹਾ ਨਾਰੋਵਾਲ ਹੈ। ਪਹਿਲਾਂ ਇਹ ਸਿਆਲਕੋਟ 'ਚ ਹੁੰਦਾ ਸੀ ਜਦੋਂ 1947 ਦੀ ਪਾਰਟੀਸ਼ਨ ਹੋਈ ਹੈ। ਉੱਚੀ ਸਈਦਾ ਨੂੰ ਕਿਹਾ ਜਾਂਦਾ। ਇਹਦੇ ਨਾਲ ਅਲੀਪੁਰ ਸਈਦਾ, ਨੀਵੀਂ ਪਿੰਡ ਹੈਗਾ ਇੱਕ, ਫਤਿਹਪੁਰ ਸਈਦਾ ਹੈ। ਤੇ ਇੱਥੇ ਜਨਾਬ ਬਾਬਾ ਨਰਾਇਣ ਸਿੰਘ ਗੁਰੀ, ਉਹਨਾਂ ਦੇ ਵਾਲਦ ਈਸਰ ਸਿੰਘ ਗੁਰੀ, ਉਹ ਇਹਨਾਂ ਦਾ ਪਿੰਡ ਸੀ। ਉਹ 1947 ਦੀ ਪਾਰਟੀਸ਼ਨ ਹੋਈ ਤੇ ਇੱਥੋਂ ਚਲੇ ਗਏ। ਤੇ ਫਿਰ ਉਹਨਾਂ ਦੇ ਉੱਥੇ ਪਰਿਵਾਰ ਦੇ ਲੋਕ ਨੇ ਤੇ ਉਹਨਾਂ ਨੇ ਸਾਨੂੰ ਜਿਹੜਾ ਨਾ ਰਾਬਤਾ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਜਿਹੜਾ ਸਾਡਾ ਪਿੰਡ ਬਹਾਲਿਆ ਜਾਏ। ਤੇ ਹੁਣ ਬਜ਼ੁਰਗ ਤੇ ਪਿੰਡਾਂ 'ਚ ਘੱਟ ਹੀ ਰਹਿ ਗਏ ਨੇ ਵਿਚਾਰੇ, ਅੱਲਾ ਨੂੰ ਪਿਆਰੇ ਹੋ ਗਏ ਨੇ ਉਮਰ ਦੇ ਨਾਲ ਨਾਲ। ਲੇਕਿਨ ਅੱਜ ਵੀ ਇਹ ਕੋਸ਼ਿਸ਼ ਕੀਤੀ ਸਾਡੇ ਨਾਲ ਕੋਈ ਥੋੜ੍ਹੇ ਜਿਹੇ ਬਜ਼ੁਰਗ ਲੱਭੇ ਨੇ, ਇਹਨਾਂ ਨੂੰ ਪੁੱਛਨੇ ਆ। ਬਾਬਾ ਜੀ ਕੀ ਨਾਂ ਹੈ ਤੁਹਾਡਾ? ਸ਼ਰੀਫ ਮਲਕ ਸ਼ਰੀਫ। ਪੂਰਾ ਨਾਂ? ਸ਼ਰੀਫ। ਅੱਛਾ, ਤੇ ਤੁਹਾਡੀ ਕਿੰਨੀ ਕੁ ਉਮਰ ਹੋਣੀ ਹੈ? 90 ਸਾਲ। ਵਾਹ ਜੀ ਵਾਹ। ਤੇ ਤੁਸੀਂ ਇੱਥੋਂ ਦੇ ਜੰਮਪਲ ਇੱਥੋਂ ਦੀ ਹੈ? ਹਾਂਜੀ। ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਨਾ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਪਾਰਟੀਸ਼ਨ ਹੋਈ ਹੈ ਤੇ ਹੋਸ਼ ਹੀ ਚੰਗੀ ਭਲੀ? ਚੰਗੀ ਭਲੀ ਹੋਈ, ਡੰਗਰ ਤੇ ਪੱਠੇ ਲਿਆਉਂਦਾ ਸੀ। ਵਾਹ ਜੀ ਵਾਹ। ਤੇ ਇਹ ਜਿਹੜੇ ਬਜ਼ੁਰਗ ਸਨ ਨਰਾਇਣ ਸਿੰਘ ਗੁਰੀ, ਈਸਰ ਸਿੰਘ ਗੁਰੀ, ਤੇ ਇਹ ਕਹਿੰਦੇ ਨੇ ਜੀ ਉਹਨਾਂ ਦੇ ਬਜ਼ੁਰਗ ਉੱਥੇ ਜਿਹੜੇ ਨੇ ਉਹ ਕਹਿੰਦੇ ਸਨ ਕਿ ਸਾਡੇ ਉੱਥੇ ਨਾਲੇ ਵਾਈ ਬੀਜੀ ਵੀ ਕਰਦੇ ਸਨ ਤੇ ਨਾਲੇ ਜਿਹੜਾ ਨਾ ਉਹ ਉੱਥੇ ਕੋਈ ਦਵਾਈ ਸ਼ਵਾਈ ਵੀ ਦਿੰਦੇ ਸਨ, ਹਕੀਮਗਿਰੀ ਵੀ ਕਿਉਂ ਆ ਜਾਂਦਾ ਹੁੰਦਾ ਸੀ। ਤੇ ਜਾਣਦੇ ਉਹਨਾਂ ਨੂੰ? ਹਾਂ। ਕੋਈ ਹੈ ਇਹਨਾਂ ਦਾ ਤੁਹਾਨੂੰ ਜ਼ਿਹਨ 'ਚ? ਕਿਹਦਾ? ਈਸਰ ਸਿੰਘ ਦਾ? ਆਹੋ ਆਹੋ। ਅੱਛਾ, ਇਹ ਗੱਲ ਠੀਕ ਹੈ ਕਿ ਉਹ ਇੱਥੇ ਜ਼ਮੀਨ ਭਾਂਡੇ ਵਾਲੇ ਸਨ ਔਰ ਦਵਾਈਆਂ ਵੀ ਦਿੰਦੇ ਹੁੰਦੇ ਸਨ ਕਿਤੇ ਕੋ ਆ ਜੇ ਤੇ? ਆਹੋ। ਅੱਛਾ, ਤੇ ਇਹਨਾਂ ਦਾ ਘਰ ਕਿੱਥੇ ਸੀ? ਘਰ ਆ। ਖੁੱਲ ਕੇ ਬੋਲੋ ਬਾਬਾ ਜੀ, ਖੁੱਲ ਕੇ ਬੋਲੋ। ਤੇ ਹੋਰ ਤੁਸੀਂ ਕੀ ਦੱਸਣਾ ਚਾਹੋਗੇ ਉਦੋਂ ਮਤਲਬ ਇਹਨਾਂ ਦਾ ਕਿਹਦਾ ਵਸੇਵਾ ਹੁੰਦਾ ਸੀ ਮੁਸਲਮਾਨਾਂ ਦੇ ਨਾਲ? ਮੁਸਲਮਾਨਾਂ ਨੇ ਇਹੋ ਜਿਹਾ ਵਸੇਮਾ ਸੀ, ਉਹ ਜਿਹੜਾ ਸਾਡੇ ਕੋਲ ਪਰਦਾ ਕਰਦੇ ਹਨ। ਆਹ ਗੋਸ਼ਤ ਲਿਆਉਣਾ ਤੇ ਚੋਰੀ ਲਿਆ ਕੇ ਉੱਧਰ ਹੀ ਖਾ ਲੈਣਾ, ਇਹਨਾਂ ਨੂੰ ਪਤਾ ਹੀ ਨਾ ਲੱਗਣ ਦੇਣਾ। ਇਹਨਾਂ ਨੇ ਕਰਨਾ ਆਪਣਾ ਝਟਕਾ ਤੇ ਇਹਨਾਂ ਨੇ ਇੱਧਰ ਖਾ ਲੈਣਾ। ਤੇ ਇਹ ਜਦੋਂ ਤੁਸੀਂ ਆਪਣਾ ਉਹ ਬਾਬੇ ਜਿਹੜੇ ਹੈਗੇ ਨੇ, ਇਹ ਘਰ ਤੁਸੀਂ ਵੇਖਿਆ ਕੱਚਾ ਉਹਨਾਂ ਦਾ? ਹਾਂ, ਇਹ ਸਾਰੇ ਹੀ ਕੱਚੇ ਸਨ। ਪਿੰਡ 'ਚ ਪੱਕਾ ਕੋਈ ਨਹੀਂ ਸੀ? ਕੋਈ ਵੀ ਨਹੀਂ। ਕਾਜ ਵਿਛਾ ਦਾ ਹੀ ਪੱਕਾ, ਉਹ ਕਾਜ ਵਿਛਾ ਦਾ, ਬਾਕੀ ਤੋੜੀ ਕੱਚੇ ਹਨ। ਅੱਛਾ, ਠੀਕ ਹੈ। ਤੇ ਹੋਰ ਇੱਥੇ ਕਿਹੜੇ ਹੈਗੇ ਸਨ ਸਿੱਖ ਜਿਨ੍ਹਾਂ ਦੇ ਨਾਂ ਤੁਹਾਨੂੰ ਯਾਦ ਜਿਹੜੇ ਇਸ ਪਿੰਡ 'ਚ ਵਸੇਵੇਂ ਸਨ? ਖੇੜਾ ਸਿੰਘ, ਉਦਾ ਸਿੰਘ, ਕਰਮ ਸਿੰਘ, ਵਿਸਾਖੀ, ਇਹ ਸਾਰਿਆਂ ਦਾ ਪਤਾ ਮੈਨੂੰ। ਤੇ ਤੁਹਾਡਾ ਕਿਤੇ ਨਾ ਕੋਈ ਥੋੜਾ ਬਹੁਤਾ ਹੈ ਸੀ ਕੋਈ ਯਾਰ ਜਿਹੜਾ ਕੋਈ ਥੋੜਾ ਬਹੁਤ ਲੈਣ ਦੇਣ ਸੀ ਜਾਂ ਜਿਹੜਾ ਤੁਹਾਡੇ ਨਾਲ ਬੜਾ ਅੱਛਾ ਰਹਿੰਦੇ ਸਨ? ਮੇਰੇ ਨਾਲ ਬੜਾ ਚਾਚਾ ਰਹਿੰਦੇ ਹਨ। ਉਹ ਉੱਥੇ ਸ਼ੌਕਤ ਸ਼ਾਹ ਸੀ, ਸੈਯਦ ਮੁੰਡਾ ਮੇਰਾ ਹਾਣੀ। ਕਰਮ ਸਿੰਘ ਦੀ ਜਾ ਕੇ ਸਰੋਂ ਪੁੱਟੀ ਇਸ ਵੇਲੇ ਕਿਸੇ ਮਾਂ ਜਿਹੜੇ ਨੇ ਦੱਸ ਦਿੱਤਾ ਵੀ ਪੁੱਟਦੇ ਨਹੀਂ ਪਏ। ਪਹਿਲਾਂ ਉਹਨੂੰ ਤੌਣੀ ਲਾਈ, ਮੁੜ ਕੇ ਲਾਈ ਮੈਨੂੰ। ਅੱਛਾ। ਜੂ ਅਗਰ ਪਿੱਛੇ ਦੌੜੇ ਤੇ ਉਹ ਫਤਿਹਪੁਰ ਜਾ ਵੜਿਆ ਤੇ ਮੈਂ ਨੀਵੀਂ ਨੂੰ ਦੌੜ ਗਿਆ। ਪਿੱਛੇ ਕੌਣ ਚੜਿਆ? ਕਰਮ ਸਿੰਘ। ਕਰਮ ਸਿੰਘ ਦੀ ਪੁੱਟੀ? ਆਹੋ। ਅੱਛਾ। ਤੇ ਅੱਜ ਮੈਨੂੰ ਇਹ ਦੱਸੋ ਕਿ ਇਸ ਪਿੰਡ 'ਚ ਖੂਹ ਛੂ ਵੀ ਹੁੰਦੇ ਸਨ? ਖੂਹ ਇੱਥੇ ਬੇਬਾਹ ਸਨ, ਇੱਥੇ ਪਾਣੀ ਨਹੀਂ ਸੀ ਲੱਭਦਾ, ਖੂਹ ਸੀ। ਤੇ ਕੀ ਨਾਂ ਸ਼ਾਂ ਯਾਦ ਨੇ ਉਹਦੇ ਕੋਈ ਕਿਸੇ ਦੇ ਖੂਹਾਂ ਦੇ ਕੋਈ ਚੰਦ ਕਿਤੇ? ਖੂਹਾਂ ਦੇ ਨਾਂ ਕਾਹਦੇ ਯਾਦ ਨੇ, ਖੂਹਾਂ ਦਾ ਯਾਦ ਨਹੀਂ ਹੈ। ਨਹੀਂ, ਨਾਂ ਸ਼ਾਂ ਜਿਹੜੇ ਹੁੰਦੇ ਆ। ਮਸਜਿਦ ਵਾਲੇ ਖੂਹ ਮਸਲਾਂ ਜੇ ਦੱਸੋ ਨਾ। ਅੱਛਾ, ਇਹ ਜਿਹੜਾ ਨਾ ਸੱਚ ਮੈਂ ਇੱਥੇ ਵੀ ਦੱਸ ਦਾਂ ਕਿ ਜਿਹੜੇ ਹੈਗੇ ਸਨ ਨਾ ਨਰਾਇਣ ਸਿੰਘ ਗੁਰੀ ਤੇ ਈਸ਼ਰ ਸਿੰਘ ਗੁਰੀ ਜਿਹੜੇ ਪਰਿਵਾਰ ਸੀ, ਇਹ ਆਂਦੇ ਸਾਡੇ ਘਰ ਦੇ ਵਿੱਚ ਖੂਹ ਵਿਹੜੇ 'ਚ ਲੱਗਾ ਹੁੰਦਾ ਸੀ। ਉਹ ਖੂਹ ਹੈ। ਹਾਂਜੀ। ਉੱਥੇ ਬੋੜ ਹੁੰਦਾ ਸੀ ਬੜਾ ਵੱਡਾ। ਕਿੱਥੇ? ਉੱਥੇ ਆਹੋ, ਬਾਹਰ ਉਹ ਬੋੜ ਵੀ ਖਤਮ ਤੇ ਉਹ ਵੀ ਮੁੱਕ ਗਿਆ। ਖੂਹ ਵੀ ਹੁੰਦਾ ਸੀ ਨਾ? ਹਾਂ, ਨਾਲੇ ਉਹਨਾਂ ਨੇ 4-5 ਖੂਹੀਆਂ ਸਨ। ਮਸਜਿਦ ਦਾ ਪਤਾ ਨਾ ਸਾਡੇ ਨਾ ਇਹਨਾਂ ਨੂੰ ਪਤਾ ਸੀ, ਉਹਨਾਂ ਪਹਿਲਾਂ ਹੋਏ ਸੀ। ਤੇ ਖੂਹ ਵੀ ਹੁੰਦਾ ਸੀ ਨਾ ਉਹਨਾਂ ਦਾ ਵਿਹੜੇ? ਹਾਂ, ਵੇਖਿਆ, ਸਭ ਕੁਝ ਵੇਖਿਆ ਸੀ। ਅੱਛਾ, ਸਹੀ ਹੋ ਗਿਆ। ਤੇ ਜਦੋਂ ਇਹ ਜਿਹੜਾ ਬੋਰਡ ਇਹ ਕਿੰਨਾ ਕੁ ਪੁਰਾਣਾ ਹੈ? ਹੈ ਆਹੋ, ਇਹਦਾ ਸਾਨੂੰ ਪਤਾ ਹੈ, ਇੱਧਰ ਆਏ ਇਹ ਵੀ ਚਾਚਾ ਪੁਰਾਣਾ ਬੋਰਡ? ਹਾਂ। ਇਹ ਜਿਹੜਾ ਆਹੋ, ਕਿੰਨਾ ਕੁ ਪੁਰਾਣਾ ਹੈ? ਜਦੋਂ ਸਿੱਖ ਗਏ ਨੇ ਉਦੋਂ ਵੀ ਇਹਦੀ ਛਾਂ ਵਾਵਾ ਸੀ। ਤੇ ਉਦੋਂ ਇੱਥੇ ਚਾਰ ਸਿਰਾ ਪਿੰਡ ਘਰ ਹੁੰਦੇ ਹਨ ਕਿ ਨਹੀਂ? ਘਰ ਹੀ ਸਾਡਾ ਸਾਰੇ ਕੀ ਸਨ ਇੱਥੇ, ਕੱਚੇ ਹੁੰਦੇ? ਕੱਚੇ ਕੁੱਲੇ। ਕੋਠਾ ਕੋਈ ਨਹੀਂ ਪੱਕਾ, ਕੋਠਾ ਕੋਈ ਨਹੀਂ ਪੱਕਾ, ਕੋਠਾ ਕਾਜ ਵਿਛਾ ਦਾ ਹੀ ਪੱਕਾ ਸੀ। ਤੇ ਕੋਈ ਗੁਰਦੁਆਰਾ ਵੀ ਹੁੰਦਾ ਸੀ ਪਿੰਡ 'ਚ? ਹਾਂ, ਗੁਰਦੁਆਰਾ ਉਹ ਸਾਹਮਣੇ ਉੱਥੇ ਤੇ ਉੱਥੇ ਕੀ ਹੁਣ? ਹੈ, ਹੁਣ ਮਕਾਨ ਉੱਥੇ ਮਕਾਨ ਬਣੇ ਦੇ ਨੇ। ਉਹ ਜੇ ਗੁਰਦੁਆਰਾ ਉੱਥੇ ਹੁੰਦਾ ਸੀ? ਆਹੋ, ਜਿੱਥੇ ਮਾਂ ਬਾਈ ਦੇ ਮੁੰਡਿਆਂ ਨੇ ਮਕਾਨ ਪਾਏ ਨੇ ਦੋਵਾਂ ਭਰਾਵਾਂ ਨੇ। ਤੇ ਪੱਕੀ ਜਗ੍ਹਾ, ਪੱਕਾ ਗੁਰਦੁਆਰਾ ਕਿ ਕੱਚਾ ਸੀ? ਨਹੀਂ, ਗੁਰਦੁਆਰਾ ਕੱਚਾ ਸੀ।
ਕੱਚਾ ਸੀ, ਕੱਚੀ ਇੱਟ ਦਾ। ਤੇ ਜਦੋਂ ਇੱਥੋਂ ਫਿਰ ਗਏ ਨੇ ਤੇ ਇੱਥੇ ਕੋਈ ਮਾਰਕੀਟ ਤੇ ਨਹੀਂ ਹੋਈ ਤੁਹਾਡੇ ਪਿੰਡ 'ਚ? ਹੈ ਮਾਰਕੀਟ ਤੇ ਕੋਈ ਨਹੀਂ ਹੋਈ? ਨਹੀਂ, ਮਾਰਕੀਟ ਆਈ ਕੋਈ ਨਹੀਂ ਹੋਈ। ਅੱਛਾ, ਕੋਈ ਸੁਲਾ ਸਫਾਈ ਨੇ ਸਾਰੇ ਟੁਰ ਗਏ? ਹਾਂ, ਉਹ ਜਥਾ ਜੀ ਪਿੱਛੋਂ ਆਇਆ ਸੀ ਕਰਾ ਵਾਲੇ ਵੱਲੋਂ, ਉਹ ਕੋਲ ਲੱਖ ਆਦਮੀ ਦਾ ਸੀ, ਉਹ ਜੋ ਨਰਵਾਲ ਨੂੰ ਜਾਂਦਾ ਸੀ ਪਿਆ ਇਹ ਸਿੱਖਾਂ ਹੀ ਨੂੰ ਆਂਦਾ? ਸਿਖਾਨ ਦਾ, ਉਹਦੇ ਨਾਲ ਹੀ ਰਲਦੇ ਗਏ ਨੇ। ਜਿਹੜਾ ਅੱਗੇ ਪਿੱਛੇ ਹੁੰਦਾ ਸੀ ਉਹਨੂੰ ਲੋਕੀ ਲਾਹ ਛੱਡਦੇ ਸਨ। ਮੁਸਲਮਾਨ ਉਹਨਾਂ ਹੀ ਢਹਿ ਚੜ ਗਿਆ, ਉਹਨਾਂ ਮਾਰ ਛੜਿਆ। ਸਾਡੀ ਜਾਇ ਸਿੱਖ ਚੜ ਗਿਆ, ਮਾਰ ਛੜਿਆ। ਨਹੀਂ ਸਾਡੇ ਲੜਾਈ ਨਹੀਂ ਇਹਨਾਂ ਦੀ ਕੋਈ। ਹਾਂਜੀ, ਇੱਥੇ ਕਹੇ ਲੜੇ ਆਏ ਨੇ ਪਿਆਰ ਨਾਲ ਟੁਰ ਗਏ ਨੇ ਮਿਲ ਕੇ। ਇਹ ਤੋਂ ਪਿਆਰ ਨਾਲ ਨਿਕਲ ਇਹ ਸ਼ਾਹ ਸਨ ਜਿਹੜੇ ਇਹਨਾਂ ਦੀ ਨੀਅਤ ਸੀ। ਕੌਣ ਜੀ? ਅਲੀਪੁਰ ਸ਼ਾਹ ਸਨ ਨਾ, ਆਹੋ। ਇਹ ਇਹਨਾਂ ਨੀਅਤ ਸੀ ਉਦੋਂ। ਉਹਨਾਂ ਆਖਿਆ ਨਹੀਂ ਕਿਸੇ ਨੇ ਛੱਡਿਆ, ਆਪ ਹੀ ਚੁੱਕ ਕੇ ਗਏ ਨੇ, ਚੁੱਕ ਕੇ ਨਿਕਲ ਗਏ ਨੇ। ਸ਼ਾਹ ਉਧਰ ਰਹਿੰਦੇ ਹਨ ਸਾਡੇ, ਜਿਵੇਂ ਸਾਰੇ ਜਾਟ ਸਾਰੇ ਇਧਰੋਂ ਦੀ ਇੱਥੋਂ ਨਿਕਲ ਕੇ ਇੱਥੋਂ ਨਿਕਲ ਗਏ। ਨਹੀਂ ਬਾਬਾ, ਫਿਰੇ ਨਹੀਂ ਇੱਥੇ ਦੀ ਇੱਥੇ ਜ਼ਮੀਨ ਸੀ, ਉਹਦੀ ਕਿੰਨਾ ਰਕਬਾ ਸੀ ਉਹਦਾ ਦੱਸੋ ਜਰਾ। ਕਿਹਦਾ ਰਕਬਾ ਜ਼ਿਆਦਾ ਸੀ ਇੱਥੇ? ਕਰਮ ਸਿੰਘ ਦਾ। ਕਰਮ ਸਿੰਘ ਕਿੰਨਾ ਕੁ ਰਕਬਾ ਸੀ ਉਹਦਾ? ਉਹਦਾ 200 ਵਿਗਾ। 100 ਕਿੱਲਾ ਹੋ ਗਿਆ। 100 ਕਿੱਲਾ? 4 ਮਰਬੇ। ਹਾਂ, ਤੇ ਉਹ ਫਿਰ ਕਿਹਨੂੰ ਲਾਟ ਹੋਈ ਇੱਥੇ? ਉਹ ਫਿਰ ਇਹਨਾਂ ਨੂੰ ਹੋਈ ਜਿਹੜੇ ਉਹਦੇ ਚ ਅਸੀਂ ਮਾਲਕ ਹਾਂ। ਤੁਸੀਂ ਮਤਲਬ ਜਿਹੜੇ ਉਧਰੋਂ ਆਏ ਸੋ? ਹਾਂਜੀ। ਤੁਹਾਡੇ ਵੱਡੇ ਕਿੱਥੋਂ ਆਏ ਸਨ? ਸਾਡੇ ਵਾਲਾ ਦਾ ਕਿਹੜਾ ਇਲਾਕਾ ਉਧਰ ਦਾ? ਮੈਂ ਉਹ ਤਾਂ ਉਹ ਉਹਨਾਂ ਦੀ ਤਹਿਸੀਲ ਕਿਸ਼ਨਗੜ੍ਹ ਸੀ, ਜ਼ਿਲ੍ਹਾ ਗੁੜਗਾਵਾਂ ਸੀ, ਪਿੰਡ ਨੂੰਗਾਵਾਂ ਸੀ। ਉਧਰ ਸਾਡਾ ਦਾਦਾ ਲੰਬੜਦਾਰ ਸੀ, ਇੱਧਰ ਵੀ ਆ ਮੇਰਾ ਤਾਇਆ ਹੈ ਵੀ ਇੱਥੇ ਜੱਦੀ ਪੁਸ਼ਤੀ ਅਸੀਂ ਲੰਬੜਦਾਰ ਆ। ਉਧਰ ਉਹਨਾਂ ਦਾ 12 ਕਿੱਲੇ ਰਕਬਾ ਸੀ, ਜ਼ਿਲ੍ਹੇ ਗੁੜਗਾਵਾਂ ਤੇ ਪਿੰਡ ਨੂੰਗਾਵਾਂ ਸੀ। ਠੀਕ ਹੈ। ਹਾਂਜੀ। ਤੇ ਕੀ ਤੁਹਾਡੇ ਵੱਡਿਆਂ ਦੇ ਨਾਲ ਕੀ ਨਾਂ ਸਨ? ਉਹਦਾ ਮੇਰੇ ਦਾਦੇ ਦਾ ਨਾਂ ਜੀ ਸੁਭਾਨ ਖਾਂ, ਅੱਗੋਂ ਉਹਨਾਂ ਦੇ ਵਾਲਦ ਦਾ ਨਾਂ ਸੀ ਚਾਹਦ ਖਾਂ। ਵਾਹ ਜੀ ਵਾਹ। ਅੱਛਾ, ਤੇ ਜਿਹੜੇ ਤੁਹਾਡਾ ਉੱਥੇ ਰਕਬਾ ਸੀ ਉਹ ਪਤਾ ਕਿਹਨੂੰ ਲਾਟ ਹੋਇਆ? ਉਧਰ ਦਾ ਨਹੀਂ ਪਤਾ, ਸਾਡੀ ਉਧਰ 12 ਕਿੱਲੇ ਸੀ ਤੇ ਸਾਨੂੰ ਇਸ ਪਿੰਡ 'ਚ 12 ਕਿੱਲੇ। ਤੁਹਾਨੂੰ ਜਿਹੜੀ 12 ਕਿੱਲੇ ਮਿਲੀ ਇਹ ਕਿਹੜੇ ਸਿੱਖ ਦੀ ਸੀ? ਇਹਦਾ ਨਹੀਂ ਸਾਨੂੰ ਇਹ ਕਿਉਂ ਬਾਬਾ ਪਤਾ ਇਹਨਾਂ ਕੋਈ ਕਿਹਦੀ ਪੈਰੀ ਇਹਨਾਂ ਕੋ? ਇਹਨਾਂ ਜਿਹੜਾ ਰਕਬਾ ਸੀ ਪਹਿਲਾਂ ਨਾ, ਇਹ ਸਾਰਿਆਂ ਦੀ ਸੀ, ਇਹ ਫਿਰ ਇਹਨਾਂ ਨੂੰ ਵੰਡ ਕੇ ਮਿਲੀ ਹੈ। ਨਹੀਂ, ਉਹ ਜੋ ਕਿਹਦੀ ਸੀ ਇਹਨਾਂ ਕੋ? ਕਰਮ ਸਿੰਘ ਦੀ ਪੈਲੀ ਸੀ, ਕਿਸੇ ਨੂੰ 5 ਕਿੱਲੇ ਉਹਨੂੰ ਜੋ ਮਿਲ ਗਈ, ਕਿਸੇ ਨੂੰ 10 ਕਿੱਲੇ ਮਿਲ ਗਏ। ਜਿੰਨਾ ਕੋਈ ਮਾਲਕ ਸੀ ਉਹ ਕੋਈ ਉਹਦੇ ਵਿੱਚ 7 ਘਰ ਰਲੇ ਹੁਣ 200। ਠੀਕ ਹੈ, ਠੀਕ ਹੈ, ਠੀਕ ਹੋ ਗਿਆ, ਸਮਝ ਆ ਗਈ। ਕਿਸੇ ਕੋਲ ਬਹੁਤਾ ਹੁੰਦਾ ਸੀ, ਕਿਸੇ ਥੋੜਾ ਹੁੰਦਾ ਸੀ। ਉਹ ਇਸ ਤਰੀਕੇ ਨਾਲ ਉਹ ਬੈਠੇ ਆ ਫਿਰ। ਹਾਂ, ਸਹੀ ਹੈ। ਫਿਰ ਉਧਰ ਉਹਨਾਂ ਨੂੰ ਮਿਲ ਗਈ, ਸਾਡੀ ਸਿੱਖਾਂ ਦੀ ਸਾਨੂੰ ਇੱਧਰ ਮਿਲ ਗਈ। ਇੰਜ ਹੋਈਆਂ। ਇੱਧਰ ਉਹ ਲੈ ਗਏ ਨੇ, ਉਧਰੋਂ ਸਾਨੂੰ ਲੈ ਕੇ ਦਿੱਤਾ ਗੱਲ। ਠੀਕ ਹੈ। ਤੇ ਚਾਚਾ ਜਦੋਂ ਉਹਨਾਂ ਦੇ ਤੁਸੀਂ ਇੱਧਰ ਮੂੰਹ ਕਰ ਲਓ, ਇੱਧਰ ਮੇਰੇ ਵੱਲ ਨੂੰ, ਇੱਧਰ ਨੂੰ ਇਸ ਤਰ੍ਹਾਂ। ਅੱਛਾ, ਇੱਥੇ ਜਦੋਂ ਗੁਰਦੁਆਰਾ ਹੁੰਦਾ ਸੀ ਤੇ ਉੱਥੇ ਉਹ ਲੰਗਰਖਾਨੇ ਪਕਾਉਂਦੇ ਹੁੰਦੇ ਸਨ ਲੰਗਰ ਵਗੈਰਾ? ਕੌਣ? ਜਿਹੜੇ ਸਿੱਖ ਸਨ? ਹਾਂ, ਉਹ ਢੋਲਕੀ ਛਾਣੇ ਵਜਾਉਂਦੇ ਹਨ। ਪਹਿਲਾਂ ਇੱਕ ਜਣਾ ਸੀ ਨਾ ਛਾਣੇ, ਉਹਨਾਂ ਨੂੰ ਉਹਨੇ ਹਾਰ ਕਵਾਈਦੇ ਨੇਗੇ, ਉਹ ਛਾਣੇ ਵਜਾਉਂਦਾ ਸੀ, ਇੱਕ ਜਣਾ ਢੋਲਕੀ ਵਜਾਉਂਦਾ ਸੀ ਤੇ ਦੂਜੇ ਜਣੇ ਗਿੱਧਾ ਮਾਰਦੇ ਹਨ। ਮੁੜ ਕੇ ਜਦੋਂ ਖੀਰ ਤੇ ਪੜ ਲੈਣਾ ਉਹਨਾਂ ਨੇ, ਉਹ ਐਡੀ ਸਾਰੀ ਪਰਾਤ ਲਿਆਉਣੀ, ਅਸੀਂ ਆਨੇ ਹਲਵਾ ਪੂੜੀ ਜਾਂ ਸੂਜੀ ਪਕੌੜ। ਹਾਂ। ਉਹ ਘੁਣਕਾਂ ਆਉਂਦੇ ਸਨ। ਉਹ ਕਈ ਵਾਰੀ ਜਾਣਾ, ਸਾਡੇ ਤੋਂ ਬੂਹੇ ਗਏ ਸੀ ਗਲੀ ਦੇ ਅੱਗੇ, ਉਹ ਕਈ ਵਾਰੀ ਜਾਣਾ ਦੀ ਉਮਰ ਸੀ ਹਮਾਨ ਉਦੋਂ, ਇੱਕ ਡੰਗਰ ਦੇ ਪੱਠੇ ਪਾਉਂਦਾ, ਉਹ ਸ਼ਾਹ ਮਾਰ ਛੱਡਣੀ। ਅੱਛਾ, ਉਹਨਾਂ ਨਹੀਂ ਦੇਣਾ, ਉਹ ਜੋ ਗਾਂਹ ਹੋ ਜਾਣਾ ਭਈਆ ਜੀ ਮੁਸਲਮਾਨਾਂ ਦਾ ਮੁੰਡਾ ਆ ਗਿਆ, ਥਾਂ ਖਰਾਬ ਹੋ ਗਿਆ ਸਾਡਾ। ਇਹਦੇ ਵਿੱਚੋਂ ਦੀ ਲੰਘ ਜਾਣਾ, ਉਹਨਾਂ ਪੋਚਾ ਫੇਰਨਾ, ਗੋਡੀ ਫੇਰਨੀ, ਮੁਸਲਾ ਲੰਘ ਗਿਆ ਇੱਥੋਂ ਦੀ। ਤੇ ਲੰਗਰ ਸ਼ੰਗਰ ਨਹੀਂ ਖਾਂਦੇ ਹੁੰਦੇ ਤੁਸੀਂ? ਠੀਕ ਹੈ, ਲੰਗਰ ਨਹੀਂ ਦਿੰਦੇ ਹੁੰਦੇ? ਨੋ ਹਲ ਕਿੱਥੋਂ ਦੇਣੇ, ਤੌਣੀ ਲਾਉਂਦੇ ਹਨ ਮੈਨੂੰ ਤੇ। ਬਾਬੇ ਬੜੀ ਮਾਰ ਖਾਦੀ ਹੈ। ਕਿਹੜੇ ਸਿੱਖ ਨੇ ਮਾਰਿਆ ਸੀ? ਹੈ, ਕਿੰਨੇ ਮਾਰਿਆ ਸੀ? ਢੂੰਡਾ ਸਿੰਘ ਨੇ। ਢੂੰਡਾ ਸਿੰਘ ਨੇ? ਆਹੋ। ਤੇ ਫਿਰ ਤੂੰ ਘਰ ਲਾਮਾ ਨਾ ਉਹਦੇ ਕਿਹਦੇ ਵਿੱਚ ਬਾਬੇ ਤੁਹਾਡੇ ਨੇ ਮੈਨੂੰ ਮਾਰਿਆ? ਤੂੰ 70 ਜਣੇ ਹੁਣ ਉੱਥੇ ਮਸੀਤੇ ਚ ਅਸੀਂ ਜੁਮਾ ਪੜ੍ਹਨ ਜਾਂਦੇ ਆ, ਇੱਕ ਨੂੰ ਕਰਦੇ। ਅੱਛਾ, ਨਹੀਂ ਅੱਛਾ, ਤੇ ਮੈਨੂੰ ਇਹ ਦੱਸੋ ਕਿ ਉਦੋਂ ਕੁਝ ਪੜ੍ਹਦੇ ਵੀ ਤੁਹਾਨੂੰ ਕੋਈ ਯਾਦ ਹੈ ਤੁਹਾਨੂੰ, ਜੋ ਮੋਹ ਮਾਈ ਅੱਕ ਪਤਾ ਨਹੀਂ ਕੀ ਕੁਝ ਪੜ੍ਹਦੇ ਹੁੰਦੇ ਸਨ? ਪੜ੍ਹਦੇ ਸਨ। ਆਹੋ, ਮੋਹ ਮਾਈ ਵੀ ਹੈ, ਮੋਹ ਮਾਈ ਦਾ ਵਿਸਾਖੀ ਤੇ ਕਰਦੇ ਹੁੰਦੇ ਹਨ, ਉੱਥੇ ਗੁਰਦੁਆਰੇ ਤੇ ਨਹੀਂ ਹਨ ਨਾ ਕਰਦੇ। ਨਹੀਂ, ਆਮ ਪਿੰਡ ਚ ਜੋ ਅੱਗੇ ਪਿੱਛੇ ਆ ਉਦੋਂ ਮੋਹ ਮਾਈ ਕਰਦੇ ਹਨ, ਆਪਣੀ ਜਿਹੜੀ ਇਬਾਦਤ ਬੂਦਤ ਕਰਦੇ ਸਨ। ਉਹਨਾਂ ਦੇ ਕੋਈ ਖਾਣ ਸ਼ਾਨ ਯਾਦ ਨੇ ਕੀ ਪਾਉਂਦੇ ਹੁੰਦੇ ਸਨ? ਹੈ, ਨਿੱਕਿਆ ਹੁੰਦਿਆਂ ਜਿਹੜੇ ਯਾਦ ਇਕੱਠਿਆਂ ਤੋਂ ਹੀ ਖਾਣ ਪਾਉਂਦੇ ਹੁੰਦੇ ਸੋ ਕੋਈ ਯਾਦ ਨੇ? ਖਾਣਾ ਉਸੇ ਕੀ ਪਾਉਣਾ ਸੀ ਉਦੋਂ। ਉਹ ਮੋਹ ਮਾਈ ਦੇ ਜਿਹੜੇ ਜਾਂ ਦੂਜੇ ਉਹ ਮੋਹ ਮਾਈ ਤੇ ਆਇਆ ਸੀ, ਇਸ ਪਿੰਡ ਨੂੰ ਬੰਦਾ ਜਾਣ ਲਿਆ ਦਾ, ਕੁੜੀਆਂ ਨੇ ਲਿਆ ਫੜ ਤੇ ਉਹਨਾਂ ਤੈਨੂੰ ਖਿੱਚੀ ਫਿਰਨਾ। ਤਿੰਨ ਓਏ ਪੁੱਤਰ, ਹੁਣ ਫਰਕ ਆ ਜਾ ਬੋਤਲ ਲਿਆਨੇ ਸਾਦਾ ਪਾਣੀ ਲੈਣਾ ਤੇ ਸਾਦਾ ਪਾਣੀ, ਉਹਨਾਂ ਬੰਦੇ ਨੂੰ ਖਿੱਚੀ ਫਿਰਨਾ, ਮੋਹ ਮਾਈ ਦੇ ਕੇ ਜਾ, ਚੂੜੀ ਪੱਟ ਪਵਾ ਕੇ ਜਾ। ਅੱਛਾ, ਉਹਨੇ ਰੁਪਈਆ ਢੇਲੀ ਦੇਣਾ, ਤੂੰ ਨਿਕਲ ਜਾਣਾ। ਚਾਚਾ ਇਦਾਂ ਮੂੰਹ ਕਰਕੇ ਬੋਲੋ, ਉਹ ਨਹੀਂ ਕੋਈ ਗੱਲ। ਅੱਛਾ, ਕੀ ਹੋਰ ਕੀ ਬੋਲਦੇ ਹੁੰਦੇ ਸਨ? ਮੋਹ ਮਾਈ ਦੇ ਕੇ ਜਾ, ਦਾੜੀ ਫੁੱਲ ਪਵਾ ਕੇ ਜਾ, ਉਹ ਤੂੰ ਰੁਪਈਆ ਦੇਣਾ, ਕਿਸੇ ਨੇ ਢੇਲੀ ਦੇਣੀ ਤੇ ਨਿਕਲ ਜਾਣਾ ਗਾਂ ਨੂੰ, ਉਹਨਾਂ ਰਾਹ ਰੋਕ ਛੱਡਣਾ। ਬੜੀ ਗੱਲ, ਸਹੀ ਹੋ ਗਿਆ। ਤੇ ਪਿੰਡ ਸਾਰਾ ਕੱਚਾ ਹੀ ਹੁੰਦਾ ਸੀ? ਪਿੰਡ ਕੱਚਾ ਹੀ ਸੀ।
ਇਹ ਤਾਂ ਹੁਣ ਪੱਕਾ ਹੋਇਆ ਪਹਿਲਾਂ ਨਹੀਂ ਪਹਿਲਾਂ ਤਾਂ ਤੇ ਪਤਾ ਇਹ ਕਿੱਥੇ ਇਹਨਾਂ ਦੀ ਮੜੀਆਂ ਵੀ ਸਾੜਦੇ ਹੁੰਦੇ ਹਨ, ਕਿੱਥੇ ਸਾੜਦੇ ਨੇ ਕਿਹੜੇ? ਉਹ ਨੀ ਪਾਰਾ ਪਿੰਡੋਂ ਬਾਹਰ ਵਾ ਤੇ ਤੁਸੀਂ ਜਾਂਦੇ ਹੁੰਦੇ ਹੋ ਵੇਖਣ? ਹੈ ਜਾਣੇ ਜਾਂਦੇ ਹੁੰਦੇ ਨੇ ਵੇਖਣ ਸਾਰੇ? ਜਾਣੇ ਉੱਥੇ ਕੀ ਲੈਣ ਜਾਣਾ ਸੀ ਯਾਰਾਂ ਦੇ ਉਹ ਤੋੜੇ ਬਾਲਦੇ ਹਨ ਇੰਨੇ ਕ ਸਾਰਾ ਸਾਂਭਣਾ 4 ਸਵੇਲੇ ਲੱਕੜਾਂ ਲਾਉਣੀਆਂ ਇੰਨੀਆਂ ਉੱਥੇ ਨੇ ਤੇ ਉਹ ਮੁੜ ਕੇ ਅੱਗ ਲਾਉਣੀ ਉਹ ਮੜੀਆਂ ਜਿਹੜੀਆਂ ਨਹੀਂ ਆਹੋ ਦੀਆਂ ਉੱਥੇ ਨੂੰ ਤੋ ਇੱਥੋਂ ਲਾ ਕਰ ਤੇ ਮੈਂ ਭਮਾਕੇ ਆਉਂਦੇ ਹੁੰਦੇ ਹਨ ਅੱਗ ਦੇ ਤੇ ਜਾ ਕੇ ਉੱਥੇ ਕੀ ਕਰਨਾ ਸੀ ਅੱਛਾ ਸਹੀ। ਤੇ ਉਹਨਾਂ ਚੋਂ ਸਿੱਖਾਂ ਚੋਂ ਕੋਈ ਰਿਹਾ ਤੇ ਨਹੀਂ ਮੁਸਲਮਾਨ ਬਣ ਕੇ? ਕੋਲ ਕੋਈ ਮੁਸਲਮਾਨ ਬਣ ਕੇ ਸਿੱਖ ਇੱਥੇ ਰਿਹਾ ਤੇ ਨਹੀਂ ਸੀ? ਨਹੀਂ ਇਹ ਪੰਜਵੀਂ ਰਹੇ ਨਹੀਂ ਸੀ 2 ਮੁੰਡੇ ਉਹ ਇੱਥੇ ਸਿੱਖ ਨਹੀਂ ਹੋ? ਆਹੋ ਉਹਨਾਂ ਨੂੰ ਪਤਾ ਹੈ ਪਨਵਾਨ ਜਾਣਦੇ ਨੇ ਉਹ ਮੁਸਲਮਾਨ ਹੋ ਗਏ ਸਨ ਪਨਵਾਨ ਉਦੋਂ ਹੀ? ਜਾਣਦੇ ਨੇ ਆਹੋ ਅੱਛਾ ਤੇ ਕੀ ਨਾਂ ਨੇ ਉਹਨਾਂ ਦੇ ਅੱਜ ਕੱਲ? ਇੱਕ ਨਾ ਬੂਟਾ ਤੇ ਇੱਕ ਨਾ ਸ਼ਫੀ ਤੇ ਪੁਰਾਣੇ ਕੀ ਨਾਂ ਸਨ? ਹੈ ਪੁਰਾਣੇ ਨਾਂ ਯਾਦ ਨੇ ਉਹਨਾਂ ਦੇ? ਉਹਨਾਂ ਦੇ ਪਿਛਲਿਆਂ ਦੇ ਉਹਨਾਂ ਦਾ ਨਹੀਂ ਨਹੀਂ ਦਾ ਪੁਰਾਣਾ ਨਾਂ ਜਦੋਂ ਸਿੱਖ ਸਨ। ਆਹੋ ਹੋਰ ਦੂਸਰੇ ਪਿੰਡ ਦਾ ਨਹੀਂ ਮੈਨੂੰ ਸਾਨੂੰ ਪਤਾ ਤੇ ਇਹਨਾਂ ਸ਼ਫੀ ਹੋਰਾਂ ਦਾ ਤਾਂ ਚੰਗੀ ਤਰ੍ਹਾਂ ਪਤਾ ਉਹ ਸਾਡੇ ਹਾਣੀ ਨੇ ਨਹੀਂ ਉਹਨਾਂ ਦਾ ਪੁਰਾਣਾ ਨਾਂ ਕੀ ਸੀ? ਉਹਨੂੰ ਮੈਂ ਰਤਨ ਚਾਨੀ ਉਹਨੇ ਕਿਤਾਬ ਲਿਖੀ ਹੈ ਉਹਨਾਂ ਨੇ ਉੱਥੇ ਸਿੱਖਾਂ ਨੇ ਲਿਖੇ ਹੋਣੇ ਨੇ ਤੇ ਅਸੀਂ ਇੱਥੇ ਜਿਹੜਾ ਸਾਡੇ ਨਾਲ ਬਾਬੇ ਸ਼ਫੀ ਦਾ ਨਾਂ ਹੈ ਜਦੋਂ ਸਿੱਖੀ ਉਹ ਕੀ ਪੁਰਾਣਾ ਨਾਂ ਹੈ? ਉਹਨਾਂ ਨਾਂ ਕੋ ਹੋਰ ਹੀ ਕੋਈ ਬੂਟਾ ਸਿੰਘ ਸਿੱਖ ਕੀ ਸੀ ਰਤਨ ਚੈਨ ਸੀ ਮੇਰੇ ਰਤਨ ਜੈਨ ਸੀ ਇਹੋ ਜਿਹਾ ਨਾਂ ਸੀ ਰਤਨ ਸਿੰਘ ਮੌਲਵੀ ਸਾਹਿਬ ਨੇ ਕਿਤਾਬ ਰਤਨ ਸਿੰਘ। ਅੱਛਾ ਠੀਕ ਹੋ ਗਿਆ। ਲਓ ਜੀ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਨੇ ਔਰ ਯਾਦਾਂ ਸ਼ੇਅਰ ਕੀਤੀਆਂ ਨੇ ਪਿੰਡ ਉੱਚੀ। ਤੇ ਕਮੈਂਟ ਕਰ